खालसे ने किसी का गुलाम नहीं रहना। ਅਸੀਂ ਹਿੰਦੁਸਤਾਨ ਦੇ ਗੁਲਾਮ ਬਣ ਕੇ ਨਹੀਂ ਮਰਨਾ ਇੱਥੇ, ਨਾ ਅਸੀਂ ਬਾਦਸ਼ਾਹਾਂ ਦੇ ਵਿੱਚ ਆ ਤੇ ਨਾ ਅਸੀਂ ਬਾਕੀਆਂ ਦੇ ਵਿੱਚ ਆ। ਤੇ ਫਿਰ ਖਾਲਸੇ ਅਸੀਂ ਕਾਹਦੇ ਰਹੇ? ਖਾਲਸੇ ਉਹ ਨੇ ਜਿਹੜੇ ਅੱਜ ਵੀ ਬਾਕੀ ਨੇ, ਤੇ ਇਹ ਉਦੋਂ ਤੱਕ ਬਗਾਵਤ ਰਹਿਣੀ ਹੈ ਜਦੋਂ ਤੱਕ ਅਸੀਂ ਬਾਦਸ਼ਾਹ ਨਹੀਂ ਬਣ ਜਾਂਦੇ। ਇਹ ਬਗਾਵਤਪੁਣਾ ਸਾਡਾ ਜਾਰੀ ਰਹਿਣਾ ਆ ਜਦੋਂ ਤੱਕ ਖਾਲਸਾ ਆਜ਼ਾਦ ਨਹੀਂ ਹੋ ਜਾਂਦਾ। ਤੇ ਖਾਲਸੇ ਦੇ ਆਜ਼ਾਦ ਹੋਣ ਦਾ ਮਤਲਬ ਪੰਜਾਬ ਦੀ ਆਜ਼ਾਦੀ ਆ। ਜਦੋਂ ਤੱਕ ਪੰਜਾਬ ਖਾਲਿਸਤਾਨ ਬਣ ਨਹੀਂ ਜਾਂਦਾ ਸਾਡਾ ਇਹ ਬਾਕੀਪੁਣਾ ਜਾਰੀ ਰਹਿਣਾ। ਜਿਹੜੇ ਸਾਡੇ ਸਿੰਘ ਸ਼ਾਂਤਮਈ ਸੰਘਰਸ਼ ਕਰਦੇ ਆ, ਜਿਹੜੇ ਸਾਡੇ ਸਿੰਘ ਖਾਲਿਸਤਾਨ ਦੀ ਗੱਲ ਕਰਦੇ ਆ, ਹੁਣ ਇੰਡੀਆ ਨੇ ਉਹਨਾਂ ਨਿਸ਼ਾਨੇ ਤੇ ਰੱਖ ਲਿਆ। ਭਾਈ ਪਰਮਜੀਤ ਸਿੰਘ ਪੰਜਵਾੜੇ ਇਹਨਾਂ ਨੇ ਕਤਲ ਕੀਤਾ। ਰਾਜਨਾਥ ਸਿੰਘ ਜਿਹੜਾ ਇੰਡੀਆ ਦਾ ਡਿਫੈਂਸ ਮਿਨਿਸਟਰ ਆ, ਉਹਦਾ ਤੁਸੀਂ ਬਿਆਨ ਸੁਣੋ। ਤੇ ਅੱਜ ਜਿਹੜਾ ਕੱਲ ਨਰਿੰਦਰ ਮੋਦੀ ਬੋਲਿਆ ਰੈਲੀ ਦੇ ਵਿੱਚ, ਉਹਨਾਂ ਦੋਵਾਂ ਨੂੰ ਸੁਣੋ। ਉਹ ਦੋਵੇਂ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਹਾਂ ਇਹਨਾਂ ਨੇ ਮਾਰਿਆ ਭਾਈ ਪਰਮਜੀਤ ਸਿੰਘ ਪੰਜਵਾੜਾ ਨੂੰ। ਪਹਿਲਾਂ ਹਿੰਦੁਸਤਾਨ ਦੀ ਸ਼ਹਿਰ ਦੇ ਉੱਤੇ, ਇਸ ਧਰਤੀ ਦੇ ਉੱਤੇ ਪਰਪਰੇ ਨਾਨਕ ਨਿਰੰਕਾਰੀ ਜਿਹੜੇ ਡੇਰਾਵਾਦ ਵਾਲੇ ਸੀ, ਉਹਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ 13 ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਵੀ ਕੀਤਾ ਗਿਆ। ਜਿੱਥੇ ਅਸੀਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਇੱਥੇ ਇਕੱਤਰ ਹੋਏ ਆ, ਉੱਥੇ ਨਾਲ ਦੀ ਨਾਲ ਸਾਡਾ ਸਿਰ ਝੁਕਦਾ ਆ ਉਹਨਾਂ 13 ਸਿੰਘਾਂ ਦੇ ਅੱਗੇ ਵੀ, ਜਿਨ੍ਹਾਂ ਦੇ ਡੁੱਲੇ ਲਹੂ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਦਾ ਮੁੱਢ ਵੱਜਿਆ। ਜਿੱਥੇ ਮੈਂ ਆਪਣੇ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕਰਦਾ ਹਾਂ ਕਿ ਇਹਨਾਂ ਜੋੜ ਮੇਲਿਆਂ ਨੂੰ ਸਿਰਫ ਮੇਲਾ ਨਾ ਬਣਾ ਕੇ ਰੱਖਿਆ ਕਰੋ ਕਿ ਆਪਾਂ ਆਏ ਆ, ਚਾਰ ਦੁਕਾਨਾਂ ਘੁੰਮੀਆਂ, ਭੰਗੂੜਿਆਂ ਦੇ ਹੂਟੇ ਲਏ, ਮੋਢੇ ਤੇ ਇੱਕ ਦੂਜੇ ਤੇ ਹੱਥ ਰੱਖਿਆ ਤੇ ਗੱਲਾਂ ਬਾਤਾਂ ਕਰਕੇ ਵਿੱਚੋਂ ਇੱਕ ਵਾਰੀ ਮੱਥਾ ਟੇਕ ਲਿਆ ਤੇ ਘਰਾਂ ਨੂੰ ਤੁਰ ਪਏ ਤੇ ਕਹੇ ਜੇ ਅਸੀਂ ਦਮਦਮਾ ਸਾਹਿਬ ਨਤਮਸਤਕ ਹੋ ਗਏ। ਇਹਨੂੰ ਕੋਈ ਦਮਦਮਾ ਸਾਹਿਬ ਨਤਮਸਤਕ ਹੋਣਾ ਨਹੀਂ ਕਹਿੰਦੇ। ਜੇ ਖਾਲਸੇ ਦੇ ਸਾਜਨਾ ਦਿਵਸ ਦੇ ਉੱਤੇ, ਖਾਲਸੇ ਦੇ ਪ੍ਰਗਟ ਦਿਹਾੜੇ ਦੇ ਉੱਤੇ ਆਪਣੇ ਤਖਤਾਂ ਤੇ ਆਏ ਹੋ ਨਾ, ਤੇ ਘੱਟੋ ਘੱਟ ਅੱਜ ਇਹ ਗੱਲ ਪ੍ਰਣ ਕਰਕੇ ਜਾਓ ਵੀ ਮੈਂ ਵੀ ਖਾਲਸਾ ਸੱਜਣਾ, ਅੰਮ੍ਰਿਤਧਾਰੀ ਹੋਵੋ, ਸਿੰਘ ਸਜੋ। ਜਿਹੜੇ ਤੇ ਸਾਡੇ ਵੀਰ ਭਰਾ ਸਿੱਖ ਪਰਿਵਾਰਾਂ ਨਾਲ ਨਹੀਂ ਸੰਬੰਧਤ, ਉਹਨਾਂ ਨੂੰ ਨਹੀਂ ਮੈਂ ਕਹਿਣ ਡਿਆ ਕਿ ਤੁਸੀਂ ਵੀ ਗਾਤਰੇ ਪਾਲੋ। ਤੁਸੀਂ ਭਰਾ ਜਿਵੇਂ ਹੈਗੇ ਹੋ ਉਵੇਂ ਆਓ ਸ਼ਬਦਾਂ ਦੇ ਨਾਲ, ਪਰ ਘੱਟੋ ਘੱਟ ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚ ਪੈਦਾ ਹੋਏ ਨੇ, ਜਿਹੜੇ ਆਪਣੇ ਨਾਵਾਂ ਦੇ ਮਗਰ ਸਿੰਘ ਲਾਉਂਦੇ ਨੇ, ਉਹਨਾਂ ਨੂੰ ਤਾਂ ਘੱਟੋ ਘੱਟ ਸ਼ਰਮ ਆਉਣੀ ਚਾਹੀਦੀ। ਜੇ ਆਪਾਂ ਇਹੋ ਜਿਹੇ ਜੋੜ ਮੇਲਿਆਂ ਦੇ ਉੱਤੇ ਵੀ ਨਵੀਂ ਦਾੜੀ ਕਟਾ ਕੇ ਤੇ ਇੱਥੇ ਮੇਲਿਆਂ ਦੇ ਵਿੱਚ ਆਈਏ ਤੇ ਟੌਰ ਕੱਢੀਏ, ਟਰੈਕਟਰਾਂ ਦੇ ਉੱਤੇ ਡੈਕ ਲਾ ਕੇ ਵੀ ਖਾਲਸਾ ਜਿਹੜਾ ਰਾਜ ਕਰੂਗਾ, ਇਵੇਂ ਖਾਲਸੇ ਨੇ ਰਾਜ ਨਹੀਂ ਕਰਨਾ। ਘੱਟੋ ਘੱਟ ਸਿਰਾਂ ਦੇ ਉੱਤੇ ਦਸਤਾਰਾਂ ਹੋਣ, ਸਾਡੇ ਚਿਹਰਿਆਂ ਦੇ ਉੱਤੇ ਦਾੜਾ ਹੋਵੇ, ਪ੍ਰਕਾਸ਼। ਸੋ ਇਹ ਫਤਿਹਪੁਣਾ ਜਿਹੜਾ ਬੰਦ ਕੀਤਾ ਜਾਵੇ। ਪਰ ਕੀ ਕਰੀਏ, ਕਿਹਨੂੰ ਕਹੀਏ। ਇੱਥੇ ਤੇ ਹੁਣ ਜਿਹੜਾ ਸਾਡਾ ਅਕਾਲੀ ਦਲ ਆ, ਉਹਦੀ ਪ੍ਰਧਾਨ ਦੀ ਜਿਹੜੀ ਪਤਨੀ ਆ ਤੇ ਇੱਥੇ ਤੁਹਾਡੇ ਹਲਕੇ ਦੀ MP ਆ, ਉਹਦੀ ਤੁਸੀਂ ਬੋਰਡਾਂ ਦੇ ਉੱਤੇ ਫੋਟੋ ਲਿਖੋ ਤੇ ਸਾਨੂੰ ਸ਼ਰਮ ਆਉਂਦੀ ਆ ਵੀ ਕਿਹਨੂੰ ਕਹੀਏ ਅੰਮ੍ਰਿਤ ਛਕ ਤੇ ਕਿਹਨੂੰ ਕਹੀਏ ਨਾ ਛਕ। ਇਹ ਤੇ ਸਾਡਾ ਹਾਲਾਤ ਬਣ ਗਏ ਆ ਇੰਡੀਆ ਦੇ ਵਿੱਚ ਆ ਕੇ। ਸੋ ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਆ ਕਿ ਖਾਲਸਾ ਜੇ ਪ੍ਰਗਟ ਹੋਇਆ ਆ ਨਾ, ਤੇ ਖਾਲਸੇ ਨੇ ਕਿਸੇ ਦਾ ਗੁਲਾਮ ਨਹੀਂ ਰਹਿਣਾ। ਅਸੀਂ ਹਿੰਦੁਸਤਾਨ ਦੇ ਗੁਲਾਮ ਬਣ ਕੇ ਨਹੀਂ ਮਰਨਾ ਇੱਥੇ, ਆਪਣੀ ਆਜ਼ਾਦੀ ਲਈ ਸੰਘਰਸ਼ ਕਰਨਾ ਸ਼ੁਰੂ ਕਰੋ। ਇੱਕ ਅਸੀਂ ਗੱਲ ਆਮ ਹੀ ਸੁਣੀ ਹੈ ਕਿ ਖਾਲਸਾ ਜਾਂ ਬਾਗੀ ਆ ਤੇ ਜਾਂ ਬਾਦਸ਼ਾਹ ਆ। ਤੇ ਤੁਸੀਂ ਮੈਨੂੰ ਦੱਸੋ ਕਿ ਅਸੀਂ ਕੀ ਆ ਇਸ ਟਾਈਮ? ਨਾ ਅਸੀਂ ਬਾਦਸ਼ਾਹਾਂ ਦੇ ਵਿੱਚ ਆ ਤੇ ਨਾ ਅਸੀਂ ਬਾਕੀਆਂ ਦੇ ਵਿੱਚ ਆ। ਤੇ ਫਿਰ ਖਾਲਸੇ ਅਸੀਂ ਕਾਹਦੇ ਰਹੇ? ਖਾਲਸੇ ਉਹ ਨੇ ਜਿਹੜੇ ਅੱਜ ਵੀ ਬਾਕੀ ਨੇ, ਤੇ ਇਹ ਉਦੋਂ ਤੱਕ ਬਗਾਵਤ ਰਹਿਣੀ ਹੈ ਜਦੋਂ ਤੱਕ ਅਸੀਂ ਬਾਦਸ਼ਾਹ ਨਹੀਂ ਬਣ ਜਾਂਦੇ। ਹੋਇਆ ਕਿ ਵੀ ਅਸੀਂ ਬਗਾਵਤ ਕੀਤੀ ਮੁਗਲਾਂ ਦੇ ਖਿਲਾਫ ਕਿ ਅਸੀਂ ਬਾਦਸ਼ਾਹ ਬਣੇ। ਉਸ ਤੋਂ ਬਾਅਦ ਸਾਡੀ ਕਿਸਮਤ ਦੇ ਵਿੱਚੋਂ ਸਾਡਾ ਰਾਜ ਭਾਗ ਘੁਸ ਗਿਆ। ਫਿਰ ਅਸੀਂ ਬਗਾਵਤ ਕੀਤੀ ਅੰਗਰੇਜ਼ਾਂ ਦੇ ਖਿਲਾਫ, ਤੇ ਹੋਇਆ ਇਹ ਕਿ ਵੀ ਬਾਗੀ ਅਸੀਂ ਬਣੇ ਤੇ ਬਾਦਸ਼ਾਹ ਬਣ ਕੇ ਬਹਿ ਗਏ ਤੇ ਟੋਪੀਆਂ ਵਾਲੇ ਬਾਦਸ਼ਾਹ ਬਣ ਕੇ ਉਹ ਬਹਿ ਗਏ ਜਿਨ੍ਹਾਂ ਨੇ ਬਾਅਦ ਵਿੱਚ ਫਿਰ ਸਾਡੇ ਤਖਤਾਂ ਦੇ ਉੱਤੇ ਹਮਲਾ ਕੀਤਾ। ਸੋ ਇਹ ਚੀਜ਼ਾਂ ਸਾਨੂੰ ਪ੍ਰਵਾਨ ਨਹੀਂ। ਇਸ ਕਰਕੇ ਇਹ ਜਿਹੜੀ ਮੌਜੂਦਾ ਹਕੂਮਤ ਹੈ, ਜਿਹਨੂੰ ਅਸੀਂ ਇੰਡੀਆ ਕਹਿੰਦੇ ਆ, ਜਿਹਨੂੰ ਅਸੀਂ ਭਾਰਤ ਕਹਿ ਲੈਂਦੇ ਆ, ਜਿਹਨੂੰ ਅਸੀਂ ਹਿੰਦੁਸਤਾਨ ਕਹਿ ਲੈਂਦੇ ਆ, ਇਹਨਾਂ ਸਾਰਿਆਂ ਦੇ ਖਿਲਾਫ ਵੀ ਸਾਡੀ ਬਗਾਵਤ ਜਾਰੀ ਆ। ਤੇ ਬਗਾਵਤ ਕੱਲੀ ਹਥਿਆਰ ਚੁੱਕਣਾ ਹੀ ਨਹੀਂ ਹੁੰਦੀ, ਤੁਹਾਡੇ ਮੋਢਿਆਂ ਤੇ ਚੁੱਕੇ ਝੰਡੇ ਵੀ ਇਸ ਬਗਾਵਤ ਦਾ ਪ੍ਰਤੀਕ ਆ। ਤੇ ਮਾਣ ਨਾਲ ਕਹੋ ਕਿ ਅਸੀਂ ਸਾਰੇ ਬਾਗੀ ਆ ਤੇ ਅਸੀਂ ਖਾਲਸਾ ਆ। ਸੋ ਇਹ ਬਗਾਵਤਪੁਣਾ ਸਾਡਾ ਜਾਰੀ ਰਹਿਣਾ ਆ ਜਦੋਂ ਤੱਕ ਖਾਲਸਾ ਆਜ਼ਾਦ ਨਹੀਂ ਹੋ ਜਾਂਦਾ। ਤੇ ਖਾਲਸੇ ਦੇ ਆਜ਼ਾਦ ਹੋਣ ਦਾ ਮਤਲਬ ਪੰਜਾਬ ਦੀ ਆਜ਼ਾਦੀ ਆ। ਜਦੋਂ ਤੱਕ ਪੰਜਾਬ ਖਾਲਿਸਤਾਨ ਬਣ ਨਹੀਂ ਜਾਂਦਾ ਸਾਡਾ ਇਹ ਬਾਗੀਪੁਣਾ ਜਾਰੀ ਰਹਿਣਾ ਆ। ਹੁਣ ਜਿਹੜੇ ਬਾਗੀ ਹੋਏ ਉਹਨਾਂ ਨਾਲ ਹੁੰਦਾ ਕੀ ਆ, ਮੈਂ 5 ਮਿੰਟ ਤੁਹਾਡੇ ਨਾਲ ਲਾਉਣੇ ਤਾਂ ਕਿ ਤੁਹਾਨੂੰ ਗੱਲ ਸਮਝ ਆ ਜੇ। ਆ ਇੱਕ ਚੀਜ਼ ਤੇ ਮੈਂ ਤੁਹਾਡੇ ਹੱਥਾਂ ਦੇ ਵਿੱਚ ਜਿਹੜੀ ਬੜੀ ਮੇਰੀ ਵੇਖ ਲਓ ਕਿ ਜੇ ਬਾਦਸ਼ਾਹਤ ਲੈਣੀ ਆ ਨਾ ਤੇ ਬਾਗੀ ਬਣਨਾ ਹੀ ਪੈਣਾ। ਕਿਸੇ ਨੂੰ ਨਹੀਂ ਬਾਦਸ਼ਾਹਤ ਮਿਲੀ ਬਿਨਾਂ ਬਾਗੀ ਹੋਏ।
ਤੇ ਜਿਹੜੇ ਬਾਗੀ ਹੋਏ ਨੇ ਉਹਨਾਂ ਦੇ ਨਾਲ ਇਸ ਹਕੂਮਤ ਨੇ ਕੀਤਾ ਕੀ। ਪਹਿਲਾਂ ਤੇ ਅਸੀਂ ਲੋਕ ਡੋਲਵਾ ਸੰਘਰਸ਼ ਲੜਿਆ, ਇੱਕ ਦੂਸਰੇ ਦੇ ਨਾਲ ਸਾਹਮਣੇ ਹੋ ਕੇ ਲੜੇ, ਪਰ ਹੁਣ ਇੰਡੀਆ ਕੀ ਕਰਦਾ ਆ, ਹੁਣ ਇੱਥੇ ਆ ਗਿਆ ਕਿ ਜਿਹੜੇ ਸਾਡੇ ਸਿੰਘ ਸ਼ਾਂਤਮਈ ਵੀ ਸੰਘਰਸ਼ ਕਰਦੇ ਆ, ਜਿਹੜੇ ਸਾਡੇ ਸਿੰਘ ਖਾਲਿਸਤਾਨ ਦੀ ਗੱਲ ਕਰਦੇ ਆ, ਹੁਣ ਇੰਡੀਆ ਨੇ ਉਹਨਾਂ ਨੂੰ ਨਿਸ਼ਾਨੇ ਤੇ ਰੱਖ ਲਿਆ। ਤੇ ਨਿਸ਼ਾਨੇ ਦੇ ਉੱਤੇ ਜੇ ਤੁਸੀਂ ਹੈਗੇ ਹੋ ਤੇ ਇਹ ਨਾ ਸੋਚੋ ਵੀ ਤੁਸੀਂ ਆਜ਼ਾਦੀ ਦੀ ਗੱਲ ਕਰਨੋਂ ਹਟ ਜਾਓਗੇ ਤੇ ਤੁਸੀਂ ਬਚ ਜਾਓਗੇ, ਬਚਣਾ ਕੋਈ ਨਹੀਂ। ਤੁਸੀਂ ਇਹਨਾਂ ਤੁਹਾਡੇ ਗੋਲੀ ਮਾਰਨੀ ਆ, ਤੇ ਚੰਗਾ ਇਹ ਨਹੀਂ ਆ ਕਿ ਇਹਨਾਂ ਲੜ ਕੇ ਗੋਲੀ ਖਾ ਲਈਏ ਤੇ ਗੁਰੂ ਦੇ ਚਰਨਾਂ 'ਚ ਜਾ ਕੇ ਬਹਿ ਜਾਗੇ। ਸੋ ਆਪਣੀ ਲੜਾਈ ਜਿਹੜੀ ਉਹ ਸਾਡੀ ਜਾਰੀ ਆ, ਤੇ ਇਹਨਾਂ ਦੇ ਨਿਸ਼ਾਨੇ ਤੇ ਸੇਕਿਆ, ਤੇ ਇਹਨਾਂ ਤੋਂ ਸਾਡਾ ਹੱਲ ਇੱਕੋ ਹੀ ਆ, ਉਹ ਹਿੰਦੁਸਤਾਨ ਤੋਂ ਆਜ਼ਾਦੀ। ਭਾਈ ਪਰਮਜੀਤ ਸਿੰਘ ਪੰਜਵਾੜ ਇਹਨਾਂ ਨੇ ਕਤਲ ਕੀਤਾ। ਰਾਜਨਾਥ ਸਿੰਘ ਜਿਹੜਾ ਇੰਡੀਆ ਦਾ ਡਿਫੈਂਸ ਮਿਨਿਸਟਰ ਆ, ਉਹਦਾ ਤੁਸੀਂ ਬਿਆਨ ਸੁਣੋ, ਤੇ ਅੱਜ ਜਿਹੜਾ ਕੱਲ ਨਰਿੰਦਰ ਮੋਦੀ ਬੋਲਿਆ ਰੈਲੀ ਦੇ ਵਿੱਚ, ਉਹਨਾਂ ਦੋਵਾਂ ਨੂੰ ਸੁਣੋ। ਉਹ ਦੋਵੇਂ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਹਾਂ ਇਹਨਾਂ ਨੇ ਮਾਰਿਆ ਭਾਈ ਪਰਮਜੀਤ ਸਿੰਘ ਪੰਜਵਾੜ ਨੂੰ, ਇਹਨਾਂ ਨੇ ਮਾਰਿਆ ਭਾਈ ਹਰਦੀਪ ਸਿੰਘ ਨਿੱਜਰ ਨੂੰ, ਤੇ ਇਹਨਾਂ ਨੇ ਸ਼ਹੀਦ ਕੀਤਾ ਹੋਰ ਸਾਡੇ ਨੌਜਵਾਨਾਂ ਨੂੰ। ਆਹ ਇੱਕ ਹੁਣ ਵਿਚਾਰਾ ਪੰਜਾਬ ਦੀ ਧਰਤੀ ਦੇ ਉੱਤੇ ਵੀ ਰਤਨਦੀਪ ਸਿੰਘ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਇਹਨਾਂ ਨੇ, ਉਹਦੀ ਵੀ ਅਜੇ ਸ਼ਹਾਦਤ ਭੇਦ ਭਰੀ ਆ। ਸੋ ਭੇਦ ਭਰਿਆ ਕਤਲ ਆ ਭਾਈ ਅਵਤਾਰ ਸਿੰਘ ਖੰਡੇ ਦਾ, ਭੇਦ ਭਰਿਆ ਕਤਲ ਆ ਦੀਪ ਸਿੱਧੂ ਦਾ। ਸੋ ਇਹ ਸਾਰੇ ਜਿਹੜੇ ਭੇਦ ਭਰੇ ਨੇ, ਜਿਹੜੇ ਕਿਤੇ ਜਾ ਕੇ ਨਹੀਂ ਖੜਦੇ, ਮੰਨ ਲਓ ਇਹਨਾਂ ਨੂੰ ਸਰਕਾਰਾਂ ਨੇ ਮਾਰਿਆ, ਤੇ ਅਸੀਂ ਇਹਨਾਂ ਦੇ ਕੋਲ ਸਿਰਫ ਮਰਨ ਨਹੀਂ ਸਿੱਖਿਆ, ਅਸੀਂ ਲੜਨਾ ਵੀ ਆ। ਜੇ ਮਰਨਾ ਹੀ ਆ ਤਾਂ ਲੜ ਕੇ ਮਰਾਂਗੇ, ਤੇ ਲੜ ਕੇ ਜੇ ਮਰਾਂਗੇ ਨਾ ਤੇ ਘੱਟੋ ਘੱਟ ਇੱਕ ਚੀਜ਼ ਦੇ ਢੇਲੀ ਪਾ ਜਾਵਾਂਗੇ ਨਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਆਜ਼ਾਦੀ ਦੇ ਰਾਹ ਤੇ ਤੁਰਨਗੀਆਂ ਕਿ ਨਹੀਂ ਤੁਰਨਗੀਆਂ। ਸੋ ਅਸੀਂ ਇਸ ਹਿੰਦੁਸਤਾਨ ਦੇ ਪਿੰਜਰੇ ਦੇ ਵਿੱਚ, ਜਿਹੜੀ ਭਰਪੂਰ ਸਾਹਿਬ ਨੇ ਗੱਲ ਕਹੀ, ਹਿੰਦੁਸਤਾਨ ਦੇ ਪਿੰਜਰੇ ਦੇ ਵਿੱਚ ਅਸੀਂ ਤਿਲ ਕਰਕੇ ਮਰਨਾ ਨਹੀਂਗਾ। ਖਾਲਸਾ ਬਾਗੀ ਆ ਜਾਂ ਬਾਦਸ਼ਾਹ ਆ, ਤੇ ਅਸੀਂ ਬਾਦਸ਼ਾਹਤ ਲੈਣ ਦੇ ਲਈ ਬਾਗੀ ਪੂਰਾ ਕਰਨਾ ਆ। ਤੇ ਇੱਥੇ ਬੈਠਾ ਹਰ ਸਿੱਖ ਨੌਜਵਾਨ ਇਸ ਗੱਲ ਦਾ ਐਲਾਨ ਕਰਦਾ ਆ ਕਿ ਜਦੋਂ ਤੱਕ ਸਾਨੂੰ ਬਾਦਸ਼ਾਹਤ ਮਿਲ ਨਹੀਂ ਜਾਂਦੀ, ਸਿੱਖ ਬਾਗੀ ਰਹਿਣਗੇ, ਅਸੀਂ ਖਾਲਿਸਤਾਨ ਲਈ ਸੰਘਰਸ਼ ਕਰਦੇ ਰਹਾਂਗੇ। ਸੋ ਹਰ ਤਖਤ ਤੋਂ ਇਹ ਆਵਾਜ਼ ਆਉਣੀ ਚਾਹੀਦੀ ਆ। ਅੱਜ ਸਾਡੇ ਹਾਲਾਤ ਬੜੇ ਭੇਤਲੇ ਹੋ ਗਏ ਨੇ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਵੀ ਅਕਾਲੀ ਦਲ ਜਿਹੜਾ ਕੁਰਬਾਨੀਆਂ ਦੇ ਨਾਲ ਹੋਣ ਦੇ ਵਿੱਚ ਆਇਆ, ਉਹਨਾਂ ਦੇ ਵੋਟਾਂ ਤੇ ਵੇਖੋ ਕਿਹੜੇ ਪਾਸੇ ਅਕਾਲੀ ਦਲ ਰਹਿ ਗਿਆ। ਸੋ ਉਹਨਾਂ ਵੱਲੋਂ ਝਾਕ ਰੱਖਣੀ ਬੰਦ ਕਰ ਦਿਓ। ਕਈ ਵਾਰੀ ਸਾਡੇ ਨੌਜਵਾਨ ਕਹਿੰਦੇ ਤਖਤਾਂ ਦਾ ਕੋਈ ਸੁਨੇਹਾ ਨਹੀਂ ਆਉਂਦਾ। ਉਹ ਜੇ ਨਹੀਂ ਆਉਂਦਾ, ਜਿਹੜੇ ਤਖਤਾਂ ਦੇ ਉੱਤੇ ਤੁਹਾਡੇ ਲੋਕ ਨਹੀਂ ਰਹੇ, ਜੇ ਉੱਥੋਂ ਸੁਨੇਹਾ ਨਹੀਂ ਆਉਂਦਾ ਤੇ ਡੀਕਦੇ ਕੀ ਕਰਨ ਨੂੰ? ਤਖਤ ਅਕਾਲ ਦਾ ਆ। ਹਰ ਸਿੱਖ ਪੁਰਾਣੇ ਸਮਿਆਂ ਦੇ ਜੰਗ ਦੇ ਵਿੱਚ ਇੱਕ ਗੱਲ ਇਹ, ਮੈਂ ਉਹ ਸਾਖੀ ਸੁਣਾ ਕੇ ਤੁਹਾਨੂੰ ਆਪਣੀ ਗੱਲ ਖਤਮ ਕਰਾਂ। ਜਦੋਂ ਜੰਗ ਲੱਗੀ ਤੇ ਕਿਸੇ ਸਿੰਘ ਨੇ ਹੱਥ ਦੇ ਵਿੱਚ ਖਾਲਸੇ ਦਾ ਝੰਡਾ ਫੜਿਆ ਹੈ। ਉਹ ਲੜਦਿਆਂ ਝੰਡਾ ਥੋੜਾ ਨੀਵਾ ਹੋ ਗਿਆ, ਉਹਨੇ ਫੇਰ ਚੁੱਕ ਲਿਆ ਹੱਥ ਦੇ ਵਿੱਚ। ਜਿਹੜੇ ਸਿਪਾਹੀ ਨਾਲ ਲੜਨ ਡਿਆ ਸੀ ਨਾ, ਉਹ ਸਿਪਾਹੀ ਉਹਨੂੰ ਕਹਿੰਦਾ ਵੀ ਰੁਕ ਜਾ ਇੱਕ ਮਿੰਟ, ਗੱਲ ਸੁਣ। ਆਂਦਾ ਤੇਰਾ ਮਾੜਾ ਜਿਹਾ ਝੰਡਾ ਨੀਵਾ ਆ ਤੇ ਤੂੰ ਚੁੱਕਣ ਬਹਿ ਗਿਆ, ਤੇ ਜੇ ਆਂਦਾ ਜਿਹੜਾ ਤੇਰੇ ਕੋਲ ਛੋਟਾ ਰਹਿ ਗਿਆ, ਉਹ ਡੰਡਾ ਛੋਟਾ ਚ ਮੈਂ ਇਹ ਵੀ ਵੜਦਾ ਤਲਵਾਰ ਨਾਲ। ਕਹਿੰਦਾ ਜਿਹੜਾ ਬਚਿਆ ਉਹ ਕੱਪੜਾ ਮੈਂ ਉਹ ਚੁੱਕ ਲੈਣਾ। ਕਹਿੰਦਾ ਜੇ ਉਹ ਵੀ ਪਾੜ ਗਿਆ, ਥੱਲੇ ਨਾ ਰਿਹਾ, ਤੇ ਆਂਦਾ ਇਹ ਮੈਂ ਆਪਣੇ ਜਿਹੜਾ ਫਰਲਾ ਉਹਦੇ ਵਿੱਚ ਸਜਾ ਲੈਣਾ, ਦਮਾਲੇ ਦੇ ਵਿੱਚ। ਸੋ ਹਰ ਸਿੱਖ ਦਾ ਦਮਾਲਾ, ਹਰ ਸਿੱਖ ਦੀ ਦਸਤਾਰ, ਉਹ ਗੁਰੂ ਦਾ ਨਿਸ਼ਾਨ ਆ। ਤੇ ਜੇ ਤਖਤਾਂ ਤੋਂ ਆਵਾਜ਼ ਨਹੀਂ ਆਉਂਦੀ ਤੇ ਆਪਣੇ ਅੰਦਰੋਂ ਆਵਾਜ਼ ਚੁੱਕਿਆ ਕਰੋ। ਤੁਹਾਡੇ ਅੰਦਰ ਵੀ ਤਖਤ ਬੈਠਾ ਹੈ, ਤੁਹਾਡੇ ਅੰਦਰੋਂ ਬਗਾਵਤ ਦੀ ਆਵਾਜ਼ ਆਉਣੀ ਚਾਹੀਦੀ ਆ। ਸੋ ਦਮਦਮਾ ਸਾਹਿਬ ਦੀ ਧਰਤੀ ਤੋਂ ਘੱਟੋ ਘੱਟ ਇਹਨਾਂ ਸੁਨੇਹਾ ਲੈ ਕੇ ਜਾਓ, ਖਾਲਸੇ ਸਜੋ, ਖਾਲਿਸਤਾਨ ਦੇ ਲਈ ਸੰਘਰਸ਼ ਕਰੋ। ਬਿਨਾਂ ਖਾਲਿਸਤਾਨ ਤੋਂ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਜਾਣਾ। ਇੱਥੇ ਬਥੇਰੇ ਹੁੰਦੇ ਆ। ਪਹਿਲਾਂ ਇੱਕ ਨਾ ਨਾਰਾ ਦਿੱਤਾ ਜੀ, ਕਾਂਗਰਸੀ ਭਜਾਓ ਤੇ ਪੰਜਾਬ ਬਚਾਓ 2007 ਦੇ ਵਿੱਚ। ਉਹ 2007 ਹੀ ਕਾਂਗਰਸੀ ਭਜਾਣੇ ਤੇ ਅਕਾਲੀ ਲੈਣ ਦੇ। ਮੁੜ ਕੇ ਸਾਨੂੰ ਹੀ ਨਾਰਾ ਦੇਣਾ ਪੈ ਗਿਆ ਕਿ ਅਕਾਲੀ ਭਜਾਓ ਤੇ ਪੰਜਾਬ ਬਚਾਓ, ਤੇ ਲੈਂਦਾ ਪੰਥ ਨੇ ਝਾੜੂ ਵਾਲਾ। ਤੇ ਹੁਣ ਹਾਲਾਤ ਹੋ ਗਏ, ਸਾਰੇ ਰਲ ਕੇ ਕਹਿੰਦੇ ਆ ਭਗਵੰਤ ਮਾਨ ਭਜਾਓ ਤੇ ਪੰਜਾਬ ਬਚਾਓ। ਉਹ ਸਾਰੀ ਉਮਰ ਕੋਈ ਨਾਰੇ ਬਦਲਦੇ ਰਹਿਣਾ ਆ। ਨਾਰਾ ਸਿਰਫ ਇੱਕ ਰੱਖੋ, ਹਿੰਦੁਸਤਾਨ ਦੀ ਗੁਲਾਮੀ ਕੋਲੋਂ ਲਾਓ ਤੇ ਪੰਜਾਬ ਬਚਾਓ। ਇਹ ਦੋਰੇ ਕੋਈ ਮਸਲਾ ਨਹੀਂ ਸਾਡਾ। ਚਾਹੇ ਤੁਸੀਂ ਪਾਣੀ ਵਾਲੀ ਲੜ ਲਓ, ਚਾਹੇ ਕਿਸਾਨੀ ਲਈ ਲੜ ਲਓ, ਚਾਹੇ ਨੌਜਵਾਨੀ ਦਾ ਪਤਨ ਹੋਣਾ ਹੈ। ਸਾਡੀਆਂ ਸਾਰੀਆਂ ਮੁਸੀਬਤਾਂ ਦਾ ਸਿਰਫ ਤੇ ਸਿਰਫ ਇੱਕੋ ਹੱਲ ਆ, ਉਹ ਆ ਪੰਜਾਬ ਦੀ ਆਜ਼ਾਦੀ।